ਸਲਾਮੁਅਲੈਕੁਮ ਵੀਅਰਸ ਪੀਰ ਦੇ ਪੁੱਤਰ ਦੀ ਸ਼ਾਦੀ ਸੀ ਤੇ ਨਾਈ ਲਾਗ ਲੈਣ ਆਇਆ ਤੇ ਪੀਰ ਨੂੰ ਪੁੱਛਦਾ ਕਿ ਹਾਂ ਵੀ ਸ਼ਕੂਰਿਆ ਲਾਗ ਲੈਣਾ ਹੀ ਕਿ ਦੁਆ। ਸ਼ਕੂਰੇ ਸੋਚਿਆ ਕਿ ਇਹ ਤੇ ਦੂਜਿਆਂ ਦੀਆਂ ਜੇਬਾਂ ਖਾਲੀ ਕਰਾਂਦਾ ਫਿਰਦਾ ਤੇ ਇਹਨੇ ਕੀ ਦੇਣਾ, ਲਿਹਾਜ਼ਾ ਨਾ ਮਜਬੂਰਨ ਕਹਿੰਦਾ ਕਿ ਮੁਰਸ਼ਦ ਸਾਰੀ ਦੁਨੀਆ ਤੋਂ ਲਾਗ ਲੈਨੇ ਆ, ਤੁਸੀਂ ਦੁਆ ਹੀ ਦੇ ਛੱਡੋ। ਪੀਰ ਨੇ ਉੱਥੇ ਜਨਾਬ ਹੱਥ ਚੱਕ ਕੇ ਦੁਆ ਕਰ ਦਿੱਤੀ। ਕੁਛ ਦੇਰ ਬਾਅਦ ਕਾਲਾ ਮਾਛੀ ਆਇਆ, ਲਾਗ ਦੀ ਉਮੀਦ ਵਿੱਚ ਪੀਰ ਸਾਹਿਬ ਦੇ ਪੈਰਾਂ 'ਚ ਬਹਿ ਗਿਆ ਤੇ ਲਾਗ ਦਾ ਸਵਾਲ ਕੀਤਾ। ਪੀਰ ਸਾਹਿਬ ਫਰਮਾਇਆ ਕਿ ਹਾਂ ਵੀ ਕਾਲਿਆ, ਤੈਨੂੰ ਸ਼ਗਨ ਚਾਹੀਦਾ ਕਿ ਦੁਆ। ਕਾਲੇ ਨੂੰ ਸੁੱਝ ਗਈ ਕਿ ਇਹਨਾਂ ਤਿਲਾਂ ਵਿੱਚ ਤੇਲ ਕਿੱਥੋਂ ਆਣਾ ਹੈ। ਭੈੜਾ ਜਿਹਾ ਮੂੰਹ ਬਣਾ ਕੇ ਵੀਰਸ ਆਂਦਾ ਕਿ ਮਾਈ ਬਾਪ, ਤੁਹਾਡੀਆਂ ਦੁਆਵਾਂ ਨਾਲ ਹੀ ਤੇ ਸਾਰੇ ਕੰਮ ਹੋਣ ਡਏ ਨੇ, ਤੁਸੀਂ ਦਵਾਈ ਦੇ ਛੱਡੋ। ਪੀਰ ਨੇ ਉਹਨੂੰ ਵੀ ਦਵਾ ਦੇ ਦਿੱਤੀ। ਅਖੀਰ ਤੇ ਮੁੱਦਾ ਮਰਾਸੀ ਆਇਆ, ਪੀਰ ਦੇ ਬਜ਼ੁਰਗਾਂ ਦੇ ਨਾਂ ਲੈ ਕੇ ਵਧਾਈਆਂ ਮੰਗੇ। ਪੀਰ ਨੇ ਉਹਦੇ ਵੀ ਉੱਤੇ ਉਹੀ ਨੁਸਖਾ ਵਰਤਿਆ ਕਿ ਹਾਂ ਮੁਦਿਆ ਦੁਆ ਕਰੀਏ ਤੇਰੇ ਹੱਕ 'ਚ ਕਿ ਲਾਗ ਚਾਹੀਦਾ ਹੀ। ਮਰਾਸੀ ਸਿਆਣਾ ਬਣ ਕੇ ਆਂਦਾ ਕਿ ਮੁਰਸ਼ਦ ਪਾਕ, ਇਹ 100 ਰੁਪਇਆ ਦੁਆ ਕਰ ਦਿਓ ਤੇ 100 ਰੁਪਇਆ ਨਕਦ ਕਰ ਦਿਓ। ਪੀਰ ਸਾਹਿਬ ਨੇ ਜਨਾਬ ਉਹਨਾਂ ਹੱਥ ਚੁੱਕ ਕੇ ਫੁੱਲ ਰਿੱਕਾ ਤਾਂ ਮੇਜ਼ ਮਾਹੌਲ ਬਣਾ ਕੇ ਜ਼ੇਰੇ ਲੱਭ ਕੁਛ ਦੁਆ ਕੀਤੀ। ਮੂੰਹ ਤੇ ਹੱਥ ਫੇਰ ਕੇ ਦੁਆ ਮੁਕੰਮਲ ਕਰਕੇ ਇੱਕਦਮ ਜਨਾਬ ਸਿਰ ਤੇ ਹੱਥ ਰੱਖ ਲਿਆ, ਜਿਵੇਂ ਕੋਈ ਬੜੀ ਵੱਡੀ ਗਲਤੀ ਲੱਗ ਗਈ ਹੋਈ ਸੂ। ਸਾਰੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਵੀਅਰਸ। ਮੁੱਦਾ ਮਰਾਸੀ ਵੀ ਡਰ ਜਾਂਦਾ ਹੈ, ਡਰਦੇ ਪੁੱਛਦਾ ਕਿ ਮੁਰਸ਼ਦ ਸਰਕਾਰ ਕੀ ਹੋਇਆ। ਪੀਰ ਆਖਦਾ ਕਿ ਮੁਦਿਆ ਮੈਨੂੰ ਗਲਤੀ ਲੱਗ ਗਈ, ਮੈਂ ਤੇਰੇ ਲਈ 100 ਰੁਪਏ ਵਾਲੀ ਦੁਆ ਕਰਨੀ ਸੀ ਤੇ ਗਲਤੀ ਨਾਲ 500 ਰੁਪਏ ਵਾਲੀ ਦੁਆ ਕਰ ਬੈਠਾ ਵਾਂ। ਤੇ ਤੂੰ ਹੁਣ ਇੰਜ ਕਰ, ਆਪਣਾ 100 ਕੱਟ ਕੇ ਤੇ 400 ਰੁਪਇਆ ਜਿਹੜਾ ਨਾ ਨਿਉਂਦਰਾ ਲਿਖਣ ਵਾਲਾ ਬੰਦਾ ਉਹ ਬੈਠਾ ਹੀ, ਉਹਨੂੰ ਦੇ ਕੇ ਤੇ ਯਾਦ ਨਾਲ ਲਿਖਾ ਜ਼ਰੂਰ ਲਵੀਂ। ਉਹ ਵੀ ਇਹ ਗੱਲ ਮੈਨੂੰ ਇਸ ਗੱਲ ਤੋਂ ਯਾਦ ਆਈ ਹੈ ਕਿ ਨਾ ਲੋਕ ਗੌਰਮੈਂਟ ਨੂੰ ਆਖਦੇ ਹਨ ਕਿ ਨੌਕਰੀਆਂ ਦਿਓ, ਮਹਿੰਗਾਈ ਦਾ ਖਾਤਮਾ ਕਰੋ, ਲੋਡ ਸ਼ੈਡਿੰਗ ਦਾ ਖਾਤਮਾ ਕਰੋ, ਰੋਟੀ ਕੱਪੜਾ ਮਕਾਨ ਮੰਗਦੇ ਹੋ। ਤੇ ਹਕੂਮਤ ਨੇ ਆਖਿਆ ਕਿ ਉਹ ਸਾਰੀਆਂ ਸਹੂਲਤਾਂ ਦੀ ਗੱਲ ਕਰਾਂਗੇ ਬਾਅਦ ਚੋਂ। ਪਹਿਲਾਂ ਤੁਸੀਂ ਜਿਹੜਾ 70 ਸਾਲਾਂ ਤੋਂ ਸਰਕਾਰ ਦੀ ਜਗ੍ਹਾ ਤੇ ਘਰ ਤੇ ਦੁਕਾਨਾਂ ਬਣਾ ਕੇ ਨਜਾਇਜ਼ ਕਬਜ਼ੇ ਕਰੀ ਬੈਠੇ ਹੋ ਨਾ, ਪਹਿਲਾਂ ਅਸੀਂ ਉਹ ਘਰ ਮਕਾਨ ਤੇ ਥੜੇ ਢਾਣੇ ਨੇ। ਸਾਨੂੰ ਤੇ ਹੁਣ 70 ਸਾਲਾਂ ਬਾਅਦ ਖਿਆਲ ਆਇਆ ਕਿ ਆਵਾਮ ਨੇ ਜਿਹੜੇ ਘਰ ਤੇ ਦੁਕਾਨਾਂ ਬਣਾਈਆਂ ਨੇ ਉਹ ਤੇ ਅਸਲ 'ਚ ਸਰਕਾਰ ਦੀ ਜਗ੍ਹਾ ਸੀ। ਤੇ ਵੀਅਰਸ ਤੁਸੀਂ ਮੰਗ ਲਓ ਸਹੂਲਤਾਂ। ਪੂਰਾ ਪੰਜਾਬ ਯਕੀਨ ਕਰੋ ਇਸ ਟਾਈਮ ਇੰਜ ਲੱਗ ਰਿਹਾ ਜਿਵੇਂ ਬੰਬਾਰੀ ਤੋਂ ਬਾਅਦ ਇਰਾਕ ਨਹੀਂ ਲੱਗਦਾ ਹੁੰਦਾ।